ਵਾਹਿਗੁਰੂ ਜੀ का खालसा वाहिगुरू जी की फतेह। मैं अमरवीर सिंह अज के प्रोग्राम आप सब दर्शकों का स्वागत करदा। व्यूअर्स, रॉयल कैनेडियन माउंटेड पुलिस जिन्हों RCMP करके जानिया जाता है, उन्होंने मुखी बॉब पॉलसन इस समय भारत के दौरे ते हैं। अज उन्होंने CBI के मुखी अनिल सिन्हा नाल मुलाकात करनी है तो मीडिया रिपोर्टां अनुसार भारत वालों RCMP नाल जिथे होर मुद्दों ते गलबात की जाएगी, उत्थे ही 13 देश हवालगी संधि के केसां बारे विचार चर्चा करने की गल सामने आई है। भारत वालों इन्हां केसां नूं अतवाद नाल जोड़ के देखा जा रहा है अते सिख सफ़ां विच एक खदशा जताया जा रहा है कि इस अधीन खालिस्तान लई शांतमई तरीके नाल काम कर रहे सिखां नूं निशाना बनाया जाएगा। उधर दूजे पासे भारत सरकार वालों नैशनल वाटर फ्रेमवर्क बिल 2016 लियाउण की तैयारी की जा रही है, जिस नाल भारत दीआं सारियां नदियां नूं आपस विच जोड़न लई कानून का सहारा लैण का खदशा जताया जा रहा है। अज दे शो विच असीं इन्हां दोवां मुद्दिआं ते टोरंटो तो मीडिया परसनैलिटी सरदार हरप्रीत सिंह नाल गलबात करांगे। आओ अज दी विचार चर्चा की शुरुआत करदे हां। हाँ जी हरप्रीत सिंह जी, वाहिगुरू जी का खालसा वाहिगुरू जी की फतेह। हाँ जी वीर जी, बहुत बहुत धन्यवाद। जिन्ने भी दर्शक ने श्रोते ने वखरिया वखरिया जिहड़े माध्यम राही CBI रिपोर्ट दे नाल जुड़ते ने, उन्हां सब नूं वाहिगुरू जी का खालसा वाहिगुरू जी की फतेह। हरप्रीत सिंह जी, अज दी विचार चर्चा की शुरुआत करते हैं। जिहड़े RCMP दे मुखी उत्थे गए ने भारत, जो उस हवाले नाल जो खबर आ रही ने, मीडिया रिपोर्टिंग हैगी है, उहदे च ये आया सामने कि जिहड़े 13 एक्सट्रैडिशन के केसिस ने उहदे ते गलबात होनी है, उन्होंने एक्सट्रैडिशन मंगनी है 13 केसां दे विच। सो इनू जदों एक सिख सफ़ां दे विच हुण देखा जा रहा है भी उन्होंने खालिस्तान के जिहड़े एक्टिविस्ट हैगे कैनेडा दे विच जो सारी मूवमेंट चल रही है उस दे नाल जोड़ के देखा जा रहा है कि उन्हां नूं निशाना बनाया जाएगा। ਇਹਦੇ ਤੇ ਤੁਸੀਂ ਕੀ ਸਮਝਦੇ ਹੋ, ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਹ ਗੱਲ ਟਰਨ ਹੋ ਸਕਦੀ ਹੈ? ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸੋਚਦਾ ਵੀ ਜਿਹੜੇ ਕਮਿਸ਼ਨਰ ਗਏ ਨੇ RCMP ਦੇ ਬੌਬ ਪੌਲਸਨ ਜਿਹੜੇ ਆਪਣੀ ਭਾਰਤ ਫੇਰੀ ਦੇ ਉੱਤੇ ਨੇ ਜੀ, ਤੇ ਉੱਥੇ ਇੱਕ ਸੈਮੀਨਾਰ ਦੇ ਵਿੱਚ ਉਹਨਾਂ ਨੇ ਜਾਣਾ ਕਿ 21ਵੀਂ ਸਦੀ ਦੇ ਵਿੱਚ ਜਿਹੜੀ ਪਾਲਿਸਿੰਗ ਹੈਗੀ ਆ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ ਜੀ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋਰਾਮਾ ਨਹੀਂ ਹੈਗੀ ਆ ਕਿ ਜਿਹੜੀ RCMP ਇਹ ਜਿਹੜੇ ਇਹੋ ਜਿਹੇ ਆਪਣੀ ਸੈਮੀਨਾਰ ਹੁੰਦੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹ ਹੈਂਡਲ ਕਰ ਸਕਦੇ ਹੁੰਦੇ ਨੇ, ਕਿਉਂਕਿ ਉਹਨਾਂ ਦੀ ਚਾਹੇ ਹੋਮਿਸਾਈਡ ਦੇ ਵਿੱਚ ਦੇਖ ਲਓ, ਚਾਹੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਹੈਗੇ ਨੇ ਉਹਨਾਂ ਦੇ ਵਿੱਚ, ਈਵਨ ਜਿਹੜੀ ਬਹੁਤ ਉਹਨਾਂ ਦਾ ਇੱਕ ਐਕਸਪਰਟੀਜ਼ ਹੈਗੀ ਸੀ ਉਹ ਹੈਗੀ ਵੀ ਇਸੇ ਚੀਜ਼ ਦੇ ਵਿੱਚ ਸੀਗੀ। ਐਬਰੀਜਨਲ ਤੇ ਕਮਿਊਨਿਟੀ ਜਿਹੜੀ ਪਾਲਿਸਿੰਗ ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਕਿਉਂਕਿ ਜ਼ਿਲ੍ਹਾ ਬੈਕ ਤੋਂ ਉਹ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ RCMP ਦੇ ਉਹ ਕਮਿਸ਼ਨਰ ਬਣੇ ਨੇ ਜੀ। ਤੇ ਉਸ ਮਾਮਲੇ ਦੇ ਵਿੱਚ ਇਹ ਵਧੀਆ, ਜਿੱਥੇ ਤੱਕ ਤਾਂ ਇਹ ਗੱਲ ਦਾ ਸੰਬੰਧ ਹੈ ਕਿ ਉਹ ਇੱਥੋਂ ਇੱਕ ਸੈਮੀਨਾਰ ਦੇ ਵਿੱਚ ਗਏ ਨੇ, ਉਹ ਜਾਣਾ ਚਾਹੀਦਾ ਜੀ। ਪਰ ਜਿਹੜੀਆਂ ਗੱਲਾਂ ਉਹ ਤੋਂ ਅਗਲੀਆਂ ਆਉਂਦੀਆਂ, ਜਿਵੇਂ ਕਿ ਇਹ ਹਮੇਸ਼ਾ ਜਿਹੜੀ ਇਹਨਾਂ ਨੂੰ ਹਿੰਦੁਸਤਾਨੀ ਜਿਹੜੀ ਪ੍ਰਣਾਲੀ ਹੈਗੀ ਆ, ਜਿਹੜਾ ਸਿਸਟਮ ਹੈਗਾ, ਉਹਨਾਂ ਦੀ ਇਹ ਆਦਤ ਹੈ, ਚਾਹੇ ਕੋਈ ਪ੍ਰੀਮੀਅਰ ਜਾਵੇ, ਚਾਹੇ ਕੋਈ ਪ੍ਰਾਈਮ ਮਿਨਿਸਟਰ ਜਾਵੇ, ਕਿਸੇ ਦੇਸ਼ ਦਾ ਰਾਸ਼ਟਰਪਤੀ ਜਾਵੇ, ਤੇ ਉਹਨਾਂ ਦੇ ਕੋਲ ਉਹਨਾਂ ਨੇ ਪਹਿਲੀ ਗੱਲ ਇਹ ਚੱਕਣੀ ਹੁੰਦੀ ਹੈ ਜੀ ਉੱਥੇ ਸਿੱਖ ਐਕਸਟ੍ਰੀਮਿਸਟ ਬੈਠੇ ਨੇ। ਹੁਣ ਇਹ ਇੰਨੇ ਕੁ ਵਿਚਾਰਾਂ ਤੋਂ ਹੌਲੇ ਹੋਏ ਪਏ ਨੇ, ਕੱਖੋਂ ਹੌਲੇ ਹੋਏ ਪਏ ਨੇ ਕਿ ਇਹਨਾਂ ਨੂੰ ਐਕਟਿਵਿਜ਼ਮ ਤੇ ਐਕਸਟ੍ਰੀਮਿਜ਼ਮ ਦੇ ਵਿੱਚ ਫਰਕ ਕੋਈ ਨਹੀਂ ਨਜ਼ਰ ਆ ਰਿਹਾ। ਇਹਨਾਂ ਨੂੰ ਐਕਸਟ੍ਰੀਮਿਜ਼ਮ ਜਿਹੜਾ ਉੱਥੇ ਇਹਨਾਂ ਦੀਆਂ ਹਿੰਦੂਤਵੀ ਜਥੇਬੰਦੀਆਂ ਕਰ ਰਹੀਆਂ ਨੇ ਉਹ ਨਹੀਂ ਨਜ਼ਰ ਆ ਰਹੀਆਂ, ਪਰ ਜਿਹੜਾ ਇੱਥੇ ਸਿੱਖਾਂ ਦਾ ਐਕਟਿਵਿਜ਼ਮ ਕੀ ਐਕਟਿਵਿਜ਼ਮ ਇਹ ਆ ਕਿ ਸਿੱਖ ਇੱਥੋਂ ਦੇ ਕਹਿੰਦੇ ਨੇ ਕਿ ਭਾਈ ਤੁਸੀਂ ਜੋ ਧੱਕੇ ਕੀਤੇ ਆ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ, ਉਹਨਾਂ ਦਾ ਇਨਸਾਫ ਹੋਣਾ ਚਾਹੀਦਾ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਪਰ ਉਹ ਚੀਜ਼ਾਂ ਜਿਹੜੀਆਂ ਉਹ ਇਹਨਾਂ ਨੂੰ ਲੱਗਦੀਆਂ ਕਿ ਉਹ ਐਕਸਟ੍ਰੀਮਿਜ਼ਮ ਹੈ, ਚਾਹੇ ਕਿ ਇੱਥੋਂ ਦੇ ਬੱਚੇ ਜਿਹੜੇ ਨੇ ਇੱਥੋਂ ਦੇ ਬੋਰਨ ਬਰੌਟ ਅਪ, ਜਿਨ੍ਹਾਂ ਦਾ ਉੱਥੋਂ ਦੀ ਮੂਵਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਿੱਧਾ, ਔਰ ਉਹਨਾਂ ਦੀ ਜਿਹੜੀ ਐਕਟਿਵਿਜ਼ਮ ਹੈਗੀ ਆ ਉਹਨਾਂ ਨੂੰ ਐਕਸਟ੍ਰੀਮਿਜ਼ਮ ਬਣਾ ਕੇ ਜਿਹੜਾ ਹੈਗਾ ਪੇਸ਼ ਕਰਕੇ ਡਰਾ ਕੇ ਇੱਕ ਫੇਅਰ ਸਾਈਕੋਸਿਸ ਜਿਹਾ ਕ੍ਰੀਏਟ ਕਰਕੇ ਉਹ ਤੋਂ ਬਾਅਦ ਜਿਹੜੀਆਂ ਅਗਲੀਆਂ ਦੂਸਰੀਆਂ ਏਜੰਸੀਜ਼ ਹੁੰਦੀਆਂ ਉਹਨਾਂ ਦੀ ਸਿੰਪਥੀ ਜਿਹੜੀ ਹੈਗੀ ਆ ਜਾਂ ਉਹਨਾਂ ਦੀ ਕੋਆਪਰੇਸ਼ਨ ਜਿਹੜੀ ਇਹ ਲੈਣੀ ਚਾਹੁੰਦੇ ਹੁੰਦੇ ਨੇ ਜੀ। ਹੁਣ ਜਿਹੜੇ ਵੈਸੇ ਇਹ ਕੋਈ 13 ਕੇਸਿਸ
नहीं है, बहुत सारे केसेस ने। ईवन ਜਿਹੜੀਆਂ CBI ਦੇ ਕੇਸਿਸ ਚੱਲਦੇ ਪਏ ਨੇ, ਜਿਹੜੀਆਂ ਐਕਸਟ੍ਰੈਡੀਸ਼ਨ ਤੇ ਨੇ ਜਾਂ ਜਿਹੜੇ ਬਾਹਰਲੇ ਮੁਲਕਾਂ ਨੇ, 300 ਤੋਂ ਮੇਰਾ ਖਿਆਲ ਉੱਪਰ ਨੇ ਉਹ ਇਹਨਾਂ ਦੀਆਂ ਜਿਹੜੀਆਂ ਜੁਡੀਸ਼ੀਅਲ ਰਿਕੁਐਸਟ ਨੇ। ਸਿਰਫ ਕੈਨੇਡਾ ਦੇ ਵਿੱਚ ਉਹ 13 ਨਹੀਂ, ਉਹਨਾਂ 13 ਰਿਕੁਐਸਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਨੇ, ਜਿਹੜੇ ਕਿ ਇਸ ਕੇਸ ਦੇ ਵਿੱਚ ਵਿਟਨੈਸ ਸੀਗੇ। ਹੁਣ 13 ਕੇਸ ਜਿਹੜੇ 13 ਕੇਸਾਂ ਦੇ ਵਿੱਚ ਐਮਬੈਜ਼ਲਮੈਂਟ ਦਾ ਵੀ ਇੱਕ ਕੇਸ ਹੈਗਾ, ਜਿਵੇਂ ਨਾਜ਼ਿਰ ਮੇਰਾ ਖਿਆਲ ਲਾਸਟ ਨੇਮ ਮੈਂ ਉਹਨਾਂ ਦਾ ਭੁੱਲਦਾ, ਕਲਾਕਾਰ ਕੀ ਇੱਦਾਂ ਦਾ ਕੁਛ ਸੀਗਾ ਉਹਨਾਂ ਦਾ ਨਾਮ, ਨਾਜ਼ਿਰ। ਔਰ ਉਹਨਾਂ ਦੀ ਹੈਗੀ ਹੈ ਕਿ ਇਹਨਾਂ ਨੇ ਬਰਾਈਬ ਕੀਤਾ ਸੀਗਾ ਤੇ $100 ਮਿਲੀਅਨ ਦਾ 에ਅਰ ਇੰਡੀਆ ਦਾ ਜਿਹੜਾ ਇਹਨਾਂ ਨੇ ਕੋਈ ਕੇਸ ਨਹੀਂ, ਕੋਈ ਇਹਨਾਂ ਦਾ ਕੋਈ ਟੈਂਡਰ ਜਾਂ ਕਾਂਟਰੈਕਟ ਜਿਹੜਾ ਹੈਗਾ ਉਹਨਾਂ ਨੇ ਆਪਣੇ ਪੱਖ 'ਚ ਕੀਤਾ। ਪਲੱਸ ਜਿਹੜੀਆਂ ਭੋਲੇ ਦੇ ਨਾਲ ਦੇ ਲੋਕ ਸੀਗੇ, ਉਹਨਾਂ ਨੂੰ ਵੀ ਇਹ ਟੈਰਰਿਜ਼ਮ ਦੇ ਨਾਲ ਜੋੜ ਕੇ ਜਾਂ ਡਰੱਗ ਟ੍ਰੈਫਿਕਿੰਗ ਦੇ ਨਾਲ ਜੋੜ ਕੇ ਇਹ ਕੁਛ ਲੋਕਾਂ ਨੂੰ ਇੱਥੋਂ ਬੁਲਾਉਣਾ ਚਾਹੁੰਦੇ ਨੇ। ਹੁਣ ਸਾਰੇ ਕੇਸਾਂ ਦੀ ਅਸੀਂ ਜਦੋਂ ਐਨਾਲਿਸਿਸ ਕਰਦੇ ਹਾਂ ਕਿ CBI ਦੇ ਕੋਲ ਜਿਹਨੇ ਕਲੀਨ ਚਿੱਟ ਦਿੱਤੀ ਸੀ 2014 ਦੇ ਵਿੱਚ ਜੀ, ਕਿ CBI ਦੇ ਕੋਲ ਜਿਹੜੇ ਪੰਜਾਬ ਦੇ ਵਿੱਚ ਨੇ ਜਾਂ ਜਿਹੜੇ ਦਿੱਲੀ ਦੇ ਵਿੱਚ ਨੇ, ਜਿਹੜੇ ਭਾਰਤ ਦੇ ਵਿੱਚ ਜਿਹੜੇ ਵਿਟਨੈਸ ਨੇ, ਜਿਹੜੇ ਗਵਾਹ ਨੇ, ਕਿ ਉਹਨਾਂ ਦੀ ਜੋ ਉਹਨਾਂ ਨੇ ਸ਼ਹਾਦਤੀ ਭਰੀ ਸੀਗੀ ਕਿ ਉਹਨਾਂ ਦੇ ਉੱਤੇ ਵਰਕ ਕਰ ਲਿਆ ਉਹਨਾਂ ਨੇ ਜੀ। ਬੀਬੀ ਨਿਰਪ੍ਰੀਤ ਕੌਰ, ਬੀਬੀ ਸਤਨਾਮੀ ਬਾਈ, ਬੂਟਾ ਸਿੰਘ ਹੁਣੀ, ਜਸਵੀਰ ਸਿੰਘ ਹੁਣੀ, ਕਿ ਜਿਹੜੀਆਂ ਉਹਨਾਂ ਨੇ ਜੋ ਕੁਛ ਆਪਣੀ ਟੈਸਟੀਮੋਨੀ ਦਿੱਤੀ ਆ, ਆਪਣੀ ਵਿਟਨੈਸ ਦਿੱਤੀ ਆ, ਕਿ ਉਹਨੂੰ ਆਧਾਰ ਬਣਾ ਕੇ ਕਿਸੇ ਵੀ ਇੱਕ ਬੰਦੇ ਨੂੰ ਫਾਹੇ ਟੰਗਾਤਾ ਉਹਨਾਂ ਨੇ CBI ਨੇ। ਅੱਜ 1984 ਤੋਂ ਲੈ ਕੇ 2016 ਤੱਕ ਜੇ 32 ਸਾਲ ਹੋ ਗਏ ਨੇ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਕੋਈ ਹਿਆ ਨਹੀਂ ਹੈਗੀ, ਕੋਈ ਸ਼ਰਮ, ਕੋਈ ਲੱਜਾ ਨਹੀਂ ਹੈਗੀ ਇਸ ਗੱਲ ਦੀ ਕਿ ਤੁਸੀਂ ਸਿਰਫ ਇੱਕ ਕੇਸ ਨੂੰ ਲਟਕਾਉਣ ਦੇ ਲਈ ਇਹੋ ਜਿਹੀਆਂ ਜਿਹੜੇ ਪੈਂਤੜੇ ਆ ਉਹ ਤੁਸੀਂ ਵਰਤਦੇ ਪਏ ਹੋ। ਹੁਣ ਹੋਣਾ ਕੀ ਆ, ਉਹ ਕਰੂਗੇ ਜੀ ਹਾਂਜੀ ਨਰਿੰਦਰ ਸਿੰਘ ਨਹੀਂ ਆਇਆ ਉੱਥੋਂ, ਉਹਦਾ ਪਤਾ ਨਹੀਂ ਹੈਗਾ, ਉਹ ਵਿਟਨੈਸ ਨਹੀਂ ਦੇ ਰਿਹਾ, ਅਸੀਂ ਤਾਂ ਫੜ ਲੈਣਾ ਸੀ ਅਸੀਂ। ਕਿ ਤੁਸੀਂ ਟਾਈਟਲਰ ਨੂੰ ਪੁੱਛ ਕੇ, ਜਿਸ ਤਰੀਕੇ ਦੇ ਨਾਲ ਇੱਕ ਪੈਟੀ ਕ੍ਰਿਮੀਨਲ ਨੂੰ ਤੁਸੀਂ ਪੁੱਛਦੇ ਹੋ, ਜਿਸ ਤਰੀਕੇ ਨਾਲ ਉਹਦੀ ਪੁੱਛਗਿੱਛ ਹੁੰਦੀ ਆ, ਕਿ ਅੱਜ ਤੱਕ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਜਾਂ ਜਿਹੜਾ ਕਮਲਨਾਥ ਜਾਂ ਉਹ ਜਿਹੜਾ ਮਰ ਗਿਆ HKL ਭਗਤ, ਕੀ ਉਹਦੀ ਤੁਸੀਂ ਉਸ ਹਿਸਾਬ ਨਾਲ ਤਫਤੀਸ਼ ਕੀਤੀ ਅੱਜ ਤੱਕ? ਜੇ ਕ੍ਰਿਮੀਨਲਾਂ ਦੇ ਨਾਲ ਤੁਸੀਂ ਕਰਦੇ ਹੋ, ਜੇ ਉਹ ਸਿੱਖ ਖਾੜਕੂ ਹੋਵੇ, ਜੇ ਕੋਈ ਉਹ ਮੁਸਲਮਾਨ ਹੋਵੇ ਜਾਂ ਕੋਈ ਹੋਰ ਹੋਵੇ, ਜਿਸ ਤਰੀਕੇ ਨਾਲ ਉਹਦੀ ਪੁੱਛਤਾਛ ਹੁੰਦੀ ਆ, ਪੁੱਛ ਪੜਤਾਲ ਹੁੰਦੀ ਆ, ਕਿ ਉਸ ਤਰੀਕੇ ਨਾਲ ਇਹਨਾਂ ਦੀ ਕਿਸੇ ਦੀ ਪੁੱਛ ਪੜਤਾਲ ਕੀਤੀ ਆ, ਨਹੀਂ ਕੀਤੀ। ਸੋ ਆਬਜੈਕਟਿਵ ਇਹ ਨਹੀਂ ਹੈਗਾ ਇਹਨਾਂ ਦਾ ਕਿ ਇਹਨਾਂ ਨੇ ਇਨਸਾਫ ਦੇਣਾ, ਆਬਜੈਕਟਿਵ ਸਿਰਫ ਇਹਨਾਂ ਦਾ ਇਹ ਹੈਗਾ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਡਿਲੇ ਕੀਤਾ ਜਾਵੇ। ਹੁਣ ਇਹ ਵੀ ਉਸ ਚੀਜ਼ ਦਾ ਹਿੱਸਾ ਹੋ ਸਕਦਾ ਕਿਉਂਕਿ ਜੁਲਾਈ 2016 ਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੇ ਜੱਜ ਨੇ ਉਹਨੇ ਇਹ ਕਿਹਾ ਸੀਗਾ ਕਿ 2 ਮਹੀਨਿਆਂ ਦੇ ਵਿੱਚ CBI ਜਿਹੜੀ ਹੈਗੀ ਆ ਉਹ ਅਖੀਰਲੀ ਚਾਰਜ ਸ਼ੀਟ ਦਾਇਰ ਕਰੇ ਇਹਦੇ ਬਾਰੇ। ਅਖੀਰਲੀ ਚਾਰਜ ਸ਼ੀਟ ਥੋੜਾ ਗੌਰ ਕਰਨ ਵਾਲੀ ਕਿ ਅਖੀਰਲੀ ਜਿਹੜੀ ਚਾਰਜ ਸ਼ੀਟ ਆ ਉਹ ਦਾਇਰ ਕਰੇ ਕਿ ਦੱਸੇ ਕਿ ਕਿਉਂ ਜਗਦੀਸ਼ ਟਾਈਟਲਰ ਨੂੰ ਇਹਨਾਂ ਨੇ ਕਲੀਨ ਚਿੱਟ ਦਿੱਤੀ ਆ ਜੀ। ਸੋ 10 ਕਮਿਸ਼ਨ ਬੈਠੇ ਆ, ਜਿਹੜੇ ਤੁਹਾਡੇ FIR ਨੇ ਉਹ 10-10 ਸਾਲਾਂ ਬਾਅਦ ਤੁਸੀਂ ਰਜਿਸਟਰ ਕਰਦੇ ਹੋ। ਉਹ ਤੋਂ ਬਾਅਦ ਤੁਸੀਂ ਆਪ ਪਖੰਡ ਕਰਦੇ ਹੋ, ਇੰਟਰਪੋਲ ਤੋਂ ਪੁੱਛਣਾ ਹੈਗਾ ਅਸੀਂ ਵੀ ਨਰਿੰਦਰ ਸਿੰਘ ਕਿੱਥੇ ਆ। ਤੁਹਾਨੂੰ ਨਹੀਂ ਪਤਾ ਨਰਿੰਦਰ ਸਿੰਘ ਕਿੱਥੇ ਆ, ਸਭ ਪਤਾ ਉਹਨਾਂ ਨੂੰ ਕਿ ਉਹਦੀ ਵੀਡੀਓ ਕਾਨਫਰੰਸਿੰਗ ਨਹੀਂ ਹੋ ਸਕਦੀ ਆ, ਸਭ ਕੁਝ ਹੋ ਸਕਦਾ, ਪਰ ਇਹ ਸਿਰਫ ਇੱਕ ਕੇਸ ਨੂੰ ਡਿਲੇ ਕਰਨ ਦੇ ਲਈ, ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਇਹ ਕੀਤੀਆਂ ਜਾ ਰਹੀਆਂ। ਹੁਣ ਦੂਸਰੀ ਗੱਲ ਐਮਬੈਸਡਰਮੈਂਟ ਦੀ ਆਉਂਦੇ ਆ, ਜਿਹੜੀ ਮਿਸਟਰ ਨਾਜ਼ਿਰ ਨੇ, ਕੋਈ ਜਿਨ੍ਹਾਂ ਨੇ $100 ਮਿਲੀਅਨ ਦਾ ਜਿਹੜਾ 에ਅਰ ਇੰਡੀਆ ਦਾ ਕੋਈ ਕਾਂਟਰੈਕਟ ਜਿਹੜਾ ਠੇਕਾ ਹੈਗਾ ਆ ਉਹ ਲਿਆ, ਕਿ ਜਿਹੜੇ ਵਿਆਪਾਮ ਦੇ ਐਮਬੈਸਡਰਮੈਂਟ ਹੋਈਆਂ ਨੇ, ਘਪਲੇ ਹੋਏ ਨੇ, ਕਿ ਉਹਨਾਂ ਦੀ ਤੁਸੀਂ ਪ੍ਰੋਪਰਲੀ ਉਹ ਤਫਤੀਸ਼ ਕਰ ਲਈ ਹੈ ਜੀ? ਕਿ ਹਜ਼ਾਰਾਂ ਹੀ ਘਪਲੇ ਹੋਏ ਨੇ ਉੱਥੇ। ਬੋਫਰਸ ਦਾ ਅਜੇ ਤੱਕ ਤੁਰਿਆ ਫਿਰਦਾ, ਫਿਰ ਕੋਲ ਮਾਈਨਸ ਦਾ ਅਜੇ ਤੱਕ ਤੁਰਿਆ ਫਿਰਦਾ, ਥਾਂ ਥਾਂ ਦੇ ਉੱਤੇ ਘਪਲੇ ਹੈਗੇ ਨੇ, ਦਿਨ ਪਰ ਰਾਤ ਘਪਲੇ ਉੱਥੇ ਹੋ ਰਹੇ ਨੇ।
ਕਿ ਉਹਨਾਂ ਦੀ ਜਿਹੜੀ CBI ਨੇ ਇਨਕੁਆਇਰੀਆਂ ਕਰ ਲਈਆਂ ਨੇ, ਨਹੀਂ ਕਰ ਲਈਆਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਿਰਫ ਇਹ ਦੱਸਣ ਦੇ ਲਈ ਆ ਕਿ ਹਾਂ ਅਸੀਂ ਐਕਟਿਵ ਆ, ਅਸੀਂ ਇਹ ਚੀਜ਼ਾਂ ਚਾਹੁੰਦੇ। ਹੁਣ ਭੋਲੇ ਵਾਲੇ ਕੇਸ ਦੇ ਵਿੱਚ ਕਿ ਭੋਲੇ ਨੇ ਜੋ ਵਿਟਨੈਸ ਦਿੱਤੀ ਆ ਕਿ ਅੱਜ ਤੱਕ ਤੁਸੀਂ ਮਜੀਠੀਏ ਨੂੰ ਹੱਥ ਪਾਇਆ, ਕਿ ਮਜੀਠੀਏ ਦੀ ਪੁੱਛ ਪੜਤਾਲ ਉਸ ਤਰੀਕੇ ਨਾਲ ਹੋਈ ਜਿਸ ਤਰੀਕੇ ਨਾਲ ਭੋਲੇ ਦੇ ਨਾਲ ਦੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੀ ਹੋਈ ਹੈ ਜੀ। ਕਿ ਜਦੋਂ ਤੁਸੀਂ ਕ੍ਰਿਮੀਨਲ ਚੱਕਦੇ ਹੋ, ਸੋ ਕਾਲਡ ਮੈਂ ਇੱਥੇ ਕਹਿਣਾ ਜ਼ਰੂਰ ਵਾਜਬ ਸਮਝਾਂਗਾ ਕਿ ਜਦੋਂ ਸੋ ਕਾਲਡ ਕੋਈ ਹੋਰ ਕ੍ਰਿਮੀਨਲ ਤੁਸੀਂ ਚੱਕਦੇ ਹੋ ਕਿ ਉਹਨਾਂ ਦੀ ਜਿਸ ਤਰੀਕੇ ਨਾਲ ਤਫਤੀਸ਼ ਕੀਤੀ ਜਾਂਦੀ ਹੈ, ਉਹਨਾਂ ਦੀ ਇੰਟੈਰੋਗੇਸ਼ਨ ਜਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਕੀ ਇਹ ਜਿਹੜੇ ਕਿੰਗ ਪਿੰਸ ਨੇ, ਇਹ ਜਿਹੜੇ ਮਜੀਠੀਆ ਵਰਗੇ ਨੇ ਜਾਂ ਜਿਹੜੇ ਭੋਲੇ ਵਰਗੇ ਲੋਕਾਂ ਨੇ ਜਿਨ੍ਹਾਂ ਦੇ ਨਾਂ ਲੈ ਨਹੀਂ ਕੀ ਉਹਨਾਂ ਦੀ ਤਫਤੀਸ਼ ਕੀਤੀ, ਨਹੀਂ ਕੀਤੀ। ਸੋ ਇਹ ਸਿਰਫ ਇੱਕ ਆਈ ਵਾਸ਼ ਹੈ, ਇੱਕ ਸਿਰਫ ਰੈਪੀਟੇਟਿਜ਼ਮ ਹੈ। ਉਹ ਇੱਕ ਚੀਜ਼ ਨੂੰ ਅੱਗੇ ਤੋਂ ਅੱਗੇ ਵਧਾਈ ਜਾਣਾ ਤਾਂ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਕੱਟਾ ਪਿਆ ਰਵੇ। ਪਰ ਮੈਨੂੰ ਇਹ ਆਸ ਜ਼ਰੂਰ ਹੈਗੀ ਆ ਕਿ ਜਿਹੜੀਆਂ ਕੈਨੇਡੀਅਨ ਏਜੰਸੀਜ਼ ਨੇ ਉਹ ਕੋਈ ਕੰਨਾਂ 'ਚ ਬੁਰਕੀਆਂ ਪਾਉਣ ਵਾਲੀਆਂ ਨਹੀਂ ਹੈਗੀਆਂ ਕਿ ਉਹਨਾਂ ਨੂੰ ਤੁਸੀਂ ਜਿਹੋ ਜਿਹੇ ਪਾਸੇ ਮਰਜ਼ੀ ਲਾ ਲੂਗੇ। ਉਹ ਜ਼ਰੂਰ ਉਸੇ ਤਰੀਕੇ ਦਾ ਜਵਾਬ ਦੇਣਗੇ ਜਿਹੜਾ ਕਿ ਮਿਸਟਰ ਹਾਰਪਰ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਭਾਈ ਕੈਨੇਡਾ ਇੱਕ ਓਪਨ ਕੰਟਰੀ ਆ, ਇੱਕ ਫ੍ਰੀ ਕੰਟਰੀ ਆ ਜਿਹਦੇ ਵਿੱਚ ਫਰੀਡਮ ਆਫ ਐਕਸਪ੍ਰੈਸ਼ਨ ਜਿਹੜੀ ਹੈਗੀ ਆ ਉਹ ਜਿਹੜੇ ਬੁਨਿਆਦੀ ਹੱਕ ਨੇ ਇੱਥੋਂ ਦੇ ਜਿਹੜੇ ਸਿਟੀਜ਼ਨਸ ਨੇ। ਸੋ ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਏਜੰਸੀਆਂ ਨੇ, ਕੈਨੇਡਾ ਦੀਆਂ ਏਜੰਸੀਆਂ ਨੇ, ਉਹ ਵੀ ਇਸੇ ਤਰੀਕੇ ਦਾ ਵਰਤਾਅ ਜਿਹੜਾ ਹੈਗਾ ਆ ਉਹ ਕਰਨਗੀਆਂ ਚੰਗੀ ਤਰ੍ਹਾਂ ਦੇ ਨਾਲ ਘੋਖ ਕੇ ਜੋ ਵੀ ਕੋਈ ਕਦਮ ਪੁੱਟਣਗੇ। ਮੈਨੂੰ ਆਸ ਹੈ ਕਿ ਉਹ ਵਧੀਆ ਤਰੀਕੇ ਦੇ ਨਾਲ ਉਹ ਸਾਰਾ ਕੁਝ ਹੋਏਗਾ। ਪਰ ਇੱਕ ਚੀਜ਼ ਦੀ ਸ਼ਰਮ ਇਹਨਾਂ ਲੋਕਾਂ ਨੂੰ ਜ਼ਰੂਰ ਚਾਹੀਦੀ ਆ ਜਿਹੜੇ ਆਪਣੇ ਆਲੇ ਦੁਆਲੇ ਨੂੰ ਤਾਂ ਸੁਧਾਰ ਨਹੀਂ ਪਾ ਰਹੇ ਪਰ ਬਹਾਨੇ ਲੱਭਦੇ ਫਿਰਦੇ ਨੇ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਅਸੀਂ 13 ਜਾਂ 300 ਜਿਹੜੇ ਕੇਸਿਸ ਨੇ ਉਹਨਾਂ ਨੂੰ ਅਸੀਂ ਅੱਗੇ ਲਿਆਉਣਾ ਚਾਹੁੰਦੇ ਹਾਂ। ਜੇ ਇਹ ਗੱਲ ਕਿਸੇ ਖਾਲਿਸਤਾਨੀ ਜਿਹੜੇ ਐਕਟਿਵਿਸਟ ਨੇ ਜੇ ਉਹਨਾਂ ਦੇ ਉੱਤੇ ਜਾਂਦੀ ਆ ਫਿਰ ਮੈਂ ਇਹ ਜ਼ਰੂਰ ਕਹਾਂਗਾ ਉਹਨਾਂ ਸਿੱਖਾਂ ਨੂੰ ਜਿਹੜੇ ਬਹੁਤ ਪੱਬਾਂ ਭਾਰ ਹੋਏ ਫਿਰਦੇ ਨੇ ਕਿ 84 ਭੁੱਲ ਜਾਣਾ ਚਾਹੀਦਾ ਕਿਉਂਕਿ ਜੀ ਪ੍ਰਾਈਮ ਮਿਨਿਸਟਰ ਸਿੱਖ ਬਣ ਗਿਆ ਸੀ, ਕਿਉਂਕਿ ਜਿਹੜਾ ਫੌਜ ਦਾ ਮੁਖੀ ਸੀ ਉਹ ਸਿੱਖ ਬਣ ਗਿਆ ਸੀ। ਹੁਣ ਤੁਸੀਂ ਇਹ ਦੇਖ ਲਓ ਕਿ ਇਹ ਕਿਹੜੀਆਂ ਗੱਲਾਂ ਭੁੱਲੇ ਨੇ ਕਿ ਇਹ 1984 ਦੇ ਜੋ ਬਾਈ ਪ੍ਰੋਡਕਟਸ ਨੇ ਕਿ ਉਹਨਾਂ ਨੂੰ ਅੱਜ ਤੱਕ ਭੁੱਲੇ ਨੇ। ਕਦੀ ਇਹ ਥਾਈਲੈਂਡ ਪਹੁੰਚੇ ਹੁੰਦੇ ਨੇ ਭਾਈ ਤਾਰੇ ਦੀ ਹਵਾਲਗੀ ਨੂੰ ਲੈ ਕੇ, ਕਦੀ ਇਹ ਜਰਮਨੀ ਪਹੁੰਚੇ ਹੁੰਦੇ ਨੇ ਭਾਈ ਸੁਰਿੰਦਰਪਾਲ ਸਿੰਘ ਭੁੱਲਰ ਦੀ ਹਵਾਲਗੀ ਨੂੰ ਲੈ ਕੇ, ਤੇ ਹੁਣ ਇਹ ਕੈਨੇਡਾ ਜਾਂ ਅਮਰੀਕਾ ਜਾਂ ਯੂਰਪ ਦੇ ਵਿੱਚ ਜੇ ਖਾਲਿਸਤਾਨੀਆਂ ਦੇ ਪਿੱਛੇ ਆਉਂਦੇ ਨੇ ਤਾਂ ਫਿਰ ਖਾਲਿਸਤਾਨੀਆਂ ਨੂੰ ਜਾਂ ਸਿੱਖਾਂ ਨੂੰ ਇਸ ਗੱਲ ਦੇ ਬਾਰੇ ਖਿਆਲ ਕਰਨਾ ਪੈਣਾ ਕਿ ਜੇ ਉਹ ਭੁੱਲਣ ਨੂੰ ਕਹਿੰਦੇ ਨੇ, ਸਾਨੂੰ ਭੁੱਲਣ ਨੂੰ ਕਹਿੰਦੇ ਨੇ, ਤੇ ਆਪ ਦੇਖ ਲਓ ਉਹ 1984 ਨੂੰ ਕਿੰਨਾ ਕੁ ਭੁੱਲੇ ਨੇ। ਜੀ ਹਰਪ੍ਰੀਤ ਸਿੰਘ ਜੀ, ਤੁਸੀਂ ਬੜਾ ਤਰੀਕੇ ਦੇ ਨਾਲ ਦੱਸਿਆ ਤੇ ਇਹ ਵੀ ਗੱਲ ਸਮਝਣਯੋਗ ਹੈਗੀ ਹੈ ਕਿ ਜਿਹੜਾ ਕੈਨੇਡਾ ਦਾ ਰਿਸਪੌਂਸ ਹੋਣਾ ਉਹ ਕਿਹੜੀ ਲਾਈਨ ਤੇ ਹੋਣਾ ਉਹਦੇ ਬਾਰੇ ਤੁਸੀਂ ਵਿਸਥਾਰ ਦੇ ਨਾਲ ਜ਼ਿਕਰ ਕੀਤਾ। ਤੇ ਹੁਣ ਅਸੀਂ ਸਾਡੇ ਅਗਲੇ ਇਸ਼ੂ ਦੇ ਵੱਲ ਚੱਲਦੇ ਹਾਂ। ਜਿਹੜਾ ਇੰਡੀਅਨ ਗਵਰਨਮੈਂਟ ਵੱਲੋਂ ਨੈਸ਼ਨਲ ਵਾਟਰ ਫਰੇਮਵਰਕ ਬਿੱਲ ਲਿਆਉਣ ਦੀ ਜਿਹੜੀ ਇੱਕ ਲਾਈਨ ਲਈ ਗਈ ਹੈ, ਇਹਨੂੰ ਤੁਸੀਂ ਓਵਰਆਲ ਸਿਨੈਰੀਓ ਦੇ ਵਿੱਚ ਕਿਵੇਂ ਦੇਖਦੇ ਹੋ, ਖਾਸ ਕਰਕੇ ਪੰਜਾਬ ਦੇ ਹਵਾਲੇ ਨਾਲ? ਹਾਲਾਂਕਿ ਉਹਦਾ ਜਿਹੜਾ ਲਿੰਕ ਹੈ ਉਹ ਕਰਨਾਟਕਾ ਤੇ ਤਾਮਿਲਨਾਡੂ ਦੀ ਜਿਹੜੀ ਕਾਵੇਰੀ ਨਦੀ ਦੇ ਉੱਤੇ ਡਿਸਪਿਊਟ ਚੱਲ ਰਿਹਾ ਹੈ ਉਹਦੇ ਨਾਲ ਵੀ ਜਾ ਕੇ ਜੁੜਦਾ, ਤੇ ਜਿਹੜੀ ਓਵਰਆਲ ਇਹ ਇੰਡੀਆ ਦੇ ਵਿੱਚ ਰਿਵਰਸ ਦੀ ਇੰਟਰਲਿੰਕਿੰਗ ਦੀ ਗੱਲ ਹੈਗੀ ਹੈ ਉਹਦੇ ਨਾਲ ਜੋੜਦਿਆਂ ਇਹਨੂੰ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਸਲਾ ਹੈਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਜੇ ਇਹ ਬਿੱਲ ਆਉਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਨੂੰ, ਪੰਜਾਬ ਦੀ ਸਿਆਸਤ ਨੂੰ, ਪੰਜਾਬ ਦੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ? ਵੀਰ ਜੀ, ਮੈਨੂੰ ਇਹ ਲੱਗਦਾ ਕਿ ਪੰਜਾਬ ਦਾ ਹੁਣ ਕੀ ਪ੍ਰਭਾਵਿਤ ਹੋਏਗਾ। ਪੰਜਾਬ ਦਾ ਸਾਰਾ ਪਾਣੀ ਇਹਨਾਂ ਨੇ ਪਹਿਲਾਂ ਤੋਂ ਲੁੱਟ ਲਿਆ। ਇਹ ਤਾਂ ਜਿਹੜੀਆਂ ਇੰਟਰਲਿੰਕ ਕਰਨ ਦੀ ਸਕੀਮ ਇਹ ਤਾਂ ਇਹ ਹੁਣ ਕੱਢ ਰਹੇ ਨੇ, ਪਰ ਜਦੋਂ ਦਾ ਰੀਆਰਗਨਾਈਜ਼ ਹੋਇਆ 1966 ਦਾ 1966 ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਜਿਹੜੀਆਂ ਧਾਰਾਵਾਂ 78, 29, 80 ਹੈਗੀਆਂ ਉਹਨਾਂ ਦੇ ਵਿੱਚ ਤਾਂ ਆਲਰੇਡੀ ਉਹਨਾਂ ਨੇ ਇਹ ਸਾਰਾ ਕੁਝ ਕਰ ਚੁੱਕੇ ਨੇ। ਜਿਹੜਾ ਹੁਣ ਆ ਬਿੱਲ ਲਿਆਉਣ ਦੀ ਇਹਨਾਂ ਨੂੰ ਜ਼ਰੂਰਤ ਜਾਂ ਤਕਲੀਫ ਇਹੀ ਹੋਈ ਸੀ ਜੋ ਕੁਵੇਰੀ ਦੇ ਵਿੱਚ ਜੋ ਚੀਜ਼ਾਂ ਵਾਪਰੀਆਂ। ਨਰਮਦਾ ਨਦੀ ਦਾ ਜਿਹੜਾ ਡਿਸਪਿਊਟ ਆ ਉਹ ਵੀ ਸੀਗਾ ਵੀ ਇੰਟਰਸਟੇਟ ਜਿਹੜੀ ਡਿਸਪਿਊਟ ਉਹ ਹੈਗੀ ਆ। ਕੁਵੇਰੀ ਦਾ ਜਿਹੜਾ ਹੈਗਾ ਉਹ ਵੀ ਹੈਗਾ, ਪਰ ਉਹ ਡਿਸਪਿਊਟ ਹੈਗਾ ਆ ਰਾਈਪੇਰੀਅਨ
ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਕਿ ਲੋਅਰ ਰਾਈਪੇਰੀਅਨ ਕਿਹੜਾ, ਅਪਰ ਰਾਈਪੇਰੀਅਨ ਕਿਹੜਾ, ਉਹਦੇ ਵਿੱਚ ਨਾਨ ਰਾਈਪੇਰੀਅਨ ਕੋਈ ਇਨਕਲੂਡ ਨਹੀਂ ਕੀਤਾ ਗਿਆ। ਨਰਮਦਾ ਨਦੀ ਦਾ ਜਦੋਂ ਡਿਸਪਿਊਟ ਸੀਗਾ ਜਿਹਦੇ ਵਿੱਚ ਰਾਜਸਥਾਨ ਨੇ ਆਪਣਾ ਹੱਕ ਜਤਾਇਆ ਸੀ ਤੇ ਪਹਿਲੀ ਹੀਅਰਿੰਗ 'ਚ ਕੱਢ ਕੇ ਉਹਨਾਂ ਨੇ ਬਾਹਰ ਮਾਰਿਆ ਸੀਗਾ ਵੀ ਆਹ ਲਓ ਭਾਈ ਤੁਸੀਂ ਤਾਂ ਨਾਨ ਰਾਈਪੇਰੀਅਨ ਹੋ, ਤੇ ਉਹ ਕਹਿੰਦੇ ਅਸੀਂ ਤਾਂ ਪੰਜਾਬ 'ਚੋਂ ਵੀ ਲੈ ਰਹੇ ਹਾਂ, ਤੇ ਉਹ ਕਹਿੰਦੇ ਤੁਸੀਂ ਪੰਜਾਬ 'ਚੋਂ ਲਈ ਜਾਓ ਪਰ ਨਰਮਦਾ ਦੇ ਵਿੱਚ ਤੁਹਾਡਾ ਕੋਈ ਉਹ ਹੱਥ ਕੋਈ ਵੀ ਤੁਹਾਡਾ ਕੋਈ ਹਿੱਸਾ ਨਹੀਂ ਬਣਦਾ। ਹੁਣ ਕੁਏਰੀ ਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਹੈਗੀਆਂ। ਇੱਕ ਸਾਰੇ ਦੇ ਸਾਹਮਣੇ ਇਹ ਖਬਰਾਂ ਆਈਆਂ ਨੇ ਕਰਨਾਟਕਾ ਦੇ ਵਿੱਚ ਕੀ ਕੁਛ ਹੋਈ ਗਿਆ। ਕਿੰਨਾ ਸੀਗਾ, ਸਿਰਫ 20 ਦਿਨਾਂ ਦੇ ਲਈ ਕੋਈ 10,000 ਕਿਊਸੈਕ ਪਾਣੀ ਜਿਹੜਾ ਸੀਗਾ ਉਹ ਛੱਡਣਾ ਸੀ 20 ਦਿਨਾਂ ਦੇ ਲਈ 10,000 ਕਿਊਸੈਕ। ਮੈਂ ਜਿਹੜੇ ਆਪਣੇ ਦਰਸ਼ਕ ਨੇ ਜਾਂ ਸਰੋਤੇ ਨੇ ਇਹਨਾਂ ਨੂੰ ਮੈਂ ਇੰਨੀ ਕੁ ਗੱਲ ਇਹ ਦੱਸਣੀ ਚਾਹੁੰਦਾ ਕਿ ਕਿਊਸੈਕ ਕੀ ਆ। ਕਿਊਸੈਕ ਆਲਮੋਸਟ 28.32 ਲੀਟਰ ਇੱਕ ਸੈਕਿੰਡ ਦੇ ਵਿੱਚ, ਇੱਕ ਜਗ੍ਹਾ ਚੋਂ ਇੱਕ ਸੈਕਿੰਡ ਦੇ ਵਿੱਚ 28.32 ਲੀਟਰ ਜਦੋਂ ਪਾਣੀ ਨੂੰ ਛੱਡਣਾ ਹੋਵੇ ਤੇ ਉਹ ਇੱਕ ਕਿਊਸੈਕ ਪਾਣੀ ਜਿਹੜਾ ਹੈਗਾ ਉਹ ਬਣਦਾ ਇੱਕ ਕਿਊਬਿਕ ਸੈਂਟੀਮੀਟਰ। ਹੁਣ ਤੁਸੀਂ ਹਿਸਾਬ ਲਾਓ ਕਿ ਪੰਜਾਬ ਦੇ ਵਿੱਚ ਹਰ ਰੋਜ਼ ਆਲਮੋਸਟ 1.98 ਏਕੜ ਫੀਟ ਪਾਣੀ ਜਿਹੜਾ ਹੈਗਾ ਆ ਉਹ ਦੂਸਰੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਇੱਕ ਦਿਨ ਦੇ ਵਿੱਚ। ਇੱਕ ਦਿਨ ਦੇ ਵਿੱਚ ਇੰਨਾ ਪਾਣੀ ਜਿਹੜਾ ਹੈਗਾ ਉਹ ਨਾਨ ਰਾਈਪੇਰੀਅਨ ਸਟੇਟਸ ਨੂੰ ਦਿੱਤਾ ਜਾ ਰਿਹਾ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਹਦਾ ਪੰਜਾਬ ਦੇ ਉੱਤੇ ਕੀ ਅਸਰ ਹੋਏਗਾ, ਦੇਖੋ ਮੈਨੂੰ ਨਹੀਂ ਲੱਗਦਾ ਕਿ ਹੁਣ ਪੰਜਾਬ ਦੇ ਉੱਤੇ ਇਹਦਾ ਕੋਈ ਅਸਰ ਹੋਣ ਵਾਲਾ ਹੈਗਾ, ਕਿਉਂਕਿ ਹੁਣ ਪੰਜਾਬ ਉਹਦਾ ਅਸਰ ਇੱਕ ਤਾਂ ਅਸੀਂ ਕਬੂਲ ਨਹੀਂ ਰਹੇ ਅਸਰ। ਪੰਜਾਬ ਦੇ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਸਿੱਖਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਉਹਨਾਂ ਦਾ ਧਰਤੀ ਦੇ ਹੇਠਲਾ ਪਾਣੀ ਅੱਜ ਤੀਸਰੇ ਐਕੀਫਰ ਤੇ ਪਹੁੰਚ ਗਿਆ। ਜਿਹੜਾ ਪਾਣੀ ਉੱਪਰ ਹੁੰਦਾ ਸੀਗਾ, ਜਿਹੜੇ ਅੱਜ ਤੋਂ ਪਹਿਲਾਂ ਟਿਊਬਵੈਲ ਹੁੰਦੇ ਸੀਗੇ ਉਹ ਅੱਜ 13 ਲੱਖ ਤੋਂ ਉੱਪਰ ਸਮਰਸੀਬਲ ਹੋਏ ਪਏ ਨੇ। ਸਮਰਸੀਬਲ ਜਿਹੜਾ ਹੈਗਾ ਪਾਣੀ ਥੱਲਿਓਂ ਉੱਪਰ ਨੂੰ ਸੁੱਟਦੇ ਨੇ, ਟਿਊਬਵੈਲ ਜਿਹੜੇ ਇੱਕ ਥਾਂ ਤੋਂ ਦੂਸਰੇ ਥਾਂ ਦੇ ਉੱਤੇ ਪਾਣੀ ਸੁੱਟਦੇ ਨੇ। ਹੁਣ ਇਹ ਬਹੁਤ ਵੱਡਾ ਇੱਕ ਫਰਕ ਆ ਕਿ ਜਿਹੜਾ ਪੰਜਾਬ ਦਾ ਪਾਣੀ 250 ਫੁੱਟ ਥੱਲੇ ਚਲਾ ਗਿਆ, 400 ਫੁੱਟ ਥੱਲੇ ਚਲਾ ਗਿਆ ਪਾਣੀ, ਉਹ ਕੀ ਹੈ? ਉਹ ਇਹੋ ਜਿਹੇ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦਾ ਆਫਟਰ ਇਫੈਕਟ ਹੈ ਜਿਹਦੇ ਤੋਂ ਅਸੀਂ ਬਿਲਕੁਲ ਅਣਜਾਣ ਆ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਪਾਣੀਆਂ ਦੀ, ਜੇ ਉਹਦੀ ਮੋਨਿਟਰੀ ਵੈਲਿਊ ਵੀ ਲਾਈ ਜਾਵੇ, ਜੇਕਰ 1 ਪੈਸੇ ਨੂੰ ਵੀ ਉਹ ਦੇਣਾ ਹੋਵੇ ਪਾਣੀ, ਮੈਂ ਬਹੁਤ ਵਾਰ ਇਹ ਗੱਲ ਸਾਂਝੀ ਕਰ ਚੁੱਕਾ ਔਰ ਮੈਨੂੰ ਲੱਗਦਾ ਵੀ ਪਤਾ ਨਹੀਂ ਕਿੰਨੀ ਕੁ ਵਾਰ ਇਹੀ ਗੱਲ ਮੈਨੂੰ ਦੁਹਰਾਉਣੀ ਪੈਣੀ ਹੈ। ਔਰ ਮੈਨੂੰ ਕੋਈ ਇਸ ਚੀਜ਼ ਦੇ ਵਿੱਚ ਨਾ ਤਾਂ ਕੋਈ ਝਿਜਕ ਹੈ ਨਾ ਕੋਈ ਮੈਨੂੰ ਸ਼ਰਮ ਹੈ ਇਸ ਚੀਜ਼ ਦੇ ਵਿੱਚ ਕਿ ਮੈਨੂੰ ਬਾਰ-ਬਾਰ ਦੁਹਰਾਉਣੀ ਪੈ ਰਹੀ ਹੈ, ਔਰ ਮੈਂ ਦੁਹਰਾਵਾਂਗਾ ਇਹ ਗੱਲ ਜੀ। ਅੱਜ ਤੱਕ ਜੇ ਅਸੀਂ 1966 ਨੂੰ ਵੀ ਆਧਾਰ ਮੰਨ ਕੇ ਚੱਲੀਏ ਤੇ 50 ਸਾਲਾਂ ਦੇ ਵਿੱਚ ਕੋਈ 1 ਪੈਸੇ ਨੂੰ 1 ਲੀਟਰ ਪਾਣੀ ਜੇ ਦੇਣਾ ਹੋਵੇ ਤਾਂ 50 ਸਾਲਾਂ ਦੇ ਵਿੱਚ, ਪਿਛਲੇ 50 ਸਾਲਾਂ ਦੇ ਵਿੱਚ 7,41,838 ਕਰੋੜ ਦਾ ਜਿਹੜਾ ਹੈਗਾ ਪਾਣੀ ਆ ਉਹ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਚੁੱਕਾ, ਚਾਹੇ ਉਹ ਹਰਿਆਣਾ ਹੈ, ਚਾਹੇ ਉਹ ਦਿੱਲੀ ਆ, ਚਾਹੇ ਉਹ ਰਾਜਸਥਾਨ ਆ। ਹੁਣ ਐਡੀ ਵੱਡੀ ਇਹ, ਔਰ ਇਹਦੇ ਚ ਜਿਹੜੇ ਬੈਂਸ ਬ੍ਰਦਰ ਸੀਗੇ ਉਹਨਾਂ ਨੇ 15 ਲੱਖ ਕਰੋੜ ਰੁਪਏ ਤੋਂ ਉੱਪਰ ਜਿਹੜਾ ਹੈਗਾ ਇਹ ਰਾਸ਼ੀ ਦੱਸੀ ਆ। ਉਸ ਹਿਸਾਬ ਨਾਲ ਜੇ 2 ਪੈਸੇ ਨੂੰ ਇਹ ਲੀਟਰ ਵੇਚਣਾ ਹੋਵੇ ਅੱਜ ਜਿਹੜੇ ਸਾਡੇ ਪ੍ਰਵਾਸੀ ਨੇ ਜਾਂ ਪਰਦੇਸੀ ਲੋਕ ਨੇ ਜਾਂ ਡਾਇਸਪੋਰਾ ਦੇ ਵਿੱਚ ਜਿਹੜੇ ਅਸੀਂ ਇੱਥੇ ਬੈਠੇ ਹਾਂ, ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਿਹੜੀ ਕੈਲੀਫੋਰਨੀਆ ਸਟੇਟ ਦੇ ਵਿੱਚ 1 ਏਕੜ ਫੀਟ ਪਾਣੀ ਅੱਜ 1100 ਤੋਂ ਲੈ ਕੇ $2,000 ਤੱਕ ਵਿਕ ਰਿਹਾ, ਜਿਹੜਾ ਕਿ ਕੈਲੀਫੋਰਨੀਆ ਦਾ ਆਪਣਾ ਪਾਣੀ ਹੈ ਜੀ। ਕੈਲੀਫੋਰਨੀਆ ਦਾ ਆਪਣਾ ਪਾਣੀ ਕੈਲੀਫੋਰਨੀਅਨਸ ਨੂੰ 1100 ਤੋਂ ਲੈ ਕੇ $2,000 ਤੱਕ ਮਿਲ ਰਿਹਾ, ਤੇ ਇਹਦਾ ਮਤਲਬ ਇਹ ਹੋ ਜਾਂਦਾ ਕਿ ਉਹ ਵੈਲਿਊ ਜਿਹੜੀ ਆ 1 ਲੀਟਰ ਪਾਣੀ ਦੀ ਰੁਪਈਆਂ ਤੋਂ ਵੀ ਉੱਪਰ ਚਲੀ ਜਾਂਦੀ ਆ। ਹੁਣ ਅਸੀਂ ਤਾਂ ਸਿਰਫ ਬਹੁਤ ਮਿਨੀਮਮ ਇੱਕ ਅਮਾਊਂਟ ਲੈ ਕੇ ਚੱਲੇ ਆ, ਬੜੀ ਨੋਮੀਨਲ ਜੀ ਅਮਾਊਂਟ ਲੈ ਕੇ ਚੱਲੇ ਆ ਕਿ ਭਾਈ 1 ਪੈਸੇ ਨੂੰ ਜੇ 1 ਲੀਟਰ ਦਿੱਤਾ ਜਾਵੇ ਤੇ ਆਲਮੋਸਟ 7,41,000 ਕਰੋੜ ਰੁਪਏ ਦਾ ਪਾਣੀ ਜਿਹੜਾ ਹੈਗਾ ਆ ਅਸੀਂ ਦੂਸਰੀਆਂ ਜਿਹੜੀਆਂ ਸਟੇਟਾਂ ਨੂੰ ਦੇ ਚੁੱਕੇ ਆ। ਹੁਣ ਅੱਗੇ ਆਉਣ ਵਾਲੀ ਇੱਕ ਇਹਨਾਂ ਦੀ ਮਾਂ ਸਰਸਵਤੀ ਆ ਰਹੀ ਆ। ਹੁਣ ਚਾਹੇ ਕਿ ਉਹ ਸਰਸਵਤੀ ਜੀ ਇਹ ਕਹਿ ਰਹੇ ਨੇ ਕਿ ਜਮਨਾ ਚੋਂ ਪਾਣੀ ਲਿਆ ਜਾਏਗਾ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਉਧਰੋਂ ਪਾਣੀ ਲਿਆ ਜਾਏਗਾ, ਕਿਉਂਕਿ 10,000 ਕਿਊਸੈਕ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੇ ਛੱਡਣਾ, ਜਿਹੜਾ ਕਿ 100-200 ਕਿਊਸੈਕ ਪਾਣੀ ਅਜੇ ਤੱਕ ਉਹ ਛੱਡਿਆ ਸਿਰਫ ਪਾਣੀ ਦਾ ਵਹਾਅ ਦੇਖਣ ਦੇ ਲਈ ਵੀ ਕੀ ਜਿਹੜੀ ਉਹ ਇੱਕ ਇਮੈਜਿਨਰੀ ਲਾਈਨ ਉਹਨਾਂ ਨੇ ਲਾਈ ਸੀਗੀ ਕਿ ਉਹਨੂੰ ਫਿਲ ਕਰਦੀ ਆ ਜਾਂ ਨਹੀਂ ਹੈਗੀ ਉਸ ਸਲੋਪ ਦੇ ਵਿੱਚ ਵਹਿੰਦਾ। ਪਰ
ਜੇ ਇਹ ਕੋਈ ਵੀ ਇਦਾਂ ਦਾ ਬਿੱਲ ਲੈ ਕੇ ਆਉਂਦੇ ਨੇ ਤੇ ਮੈਨੂੰ ਇਹ ਨਹੀਂ ਲੱਗਦਾ ਕਿ ਉਹਦੇ ਨਾਲ ਪੰਜਾਬ ਨੂੰ ਕੋਈ ਹੁਣ ਬਹੁਤਾ ਫਰਕ ਪਏਗਾ। ਪਰ ਇਹ ਜੋ ਵੀ ਇਹ ਚੀਜ਼ਾਂ ਲੈ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਹਿੱਸਾ ਜ਼ਰੂਰ ਹੋਊਗਾ ਵੀ ਜਿਹੜੀ ਨਾਨ ਰਾਈਪੇਰੀਅਨ ਸਟੇਟਾਂ, ਜਿਹੜੀਆਂ ਰਾਈਪੇਰੀਅਨ ਸਟੇਟਾਂ ਤੋਂ ਇਸ ਤਰੀਕੇ ਦੀ ਐਕਸਪਲੋਇਟੇਸ਼ਨ ਕਰਦੇ ਨੇ, ਉਹਨਾਂ ਨੂੰ ਇੱਕ ਕਾਨੂੰਨੀ ਮਾਨਤਾ ਜਿਹੜੀ ਹੈਗੀ ਆ ਉਹ ਜ਼ਰੂਰ ਮਿਲ ਜਾਏਗੀ। ਸੋ ਇਦਾਂ ਦੇ ਜਿਹੜੇ ਪਖੰਡ ਨੇ ਉਹ ਭਾਰਤੀ ਜਿਹੜੀ ਹਕੂਮਤ ਆ ਜਾਂ ਭਾਰਤੀ ਜਿਹੜੀਆਂ ਪ੍ਰਣਾਲੀਆਂ ਨੇ ਉਹ 1947 ਤੋਂ ਕਰਦੀਆਂ ਆ ਰਹੀਆਂ। ਪਰ ਜਿੰਨਾ ਕੁ ਉੱਜੜ ਚੁੱਕਾ ਹੈ ਪੰਜਾਬ ਦਾ ਪਾਣੀ, ਨੈਚੁਰਲ ਰਿਸੋਰਸ ਜਿੰਨੇ ਕੁ ਡਿਪਲੀਟ ਹੋ ਚੁੱਕੇ ਨੇ, ਲਾਸਟ ਰਿਸੋਰਟ ਅਸੀਂ ਦੇਖੀ ਆ, ਉਹਦੇ ਵਿੱਚ ਬਹੁਤ ਤਰਤੀਬ ਦੇ ਨਾਲ ਬਹੁਤ ਇਲੈਬੋਰੇਸ਼ਨ ਉਹਦੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਪਾਣੀ ਨੇ ਉਹ ਸਾਡੇ ਲੁੱਟੇ ਜਾ ਰਹੇ ਨੇ। ਹੁਣ ਪਰ ਹੈਰਾਨੀ ਵਾਲੀ ਗੱਲ ਜਾਂ ਇਹ ਜਿਹੜੀ ਦਰਦ ਵਾਲੀ ਗੱਲ, ਪੀੜਾ ਵਾਲੀ ਗੱਲ ਇਹ ਆ ਕਿ ਜਿਹੜੀ ਲਾਸਟ ਰਿਸੋਰਟ ਵੀ ਅਸੀਂ ਕਿੰਨੀ ਕੁ ਦੇਖੀ ਆ, ਜਿਹੜੀ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਹੜੀ ਮੂਵੀ ਬਣੀ ਸੀਗੀ, ਹੁਣ ਉਹ ਵੀ ਅਸੀਂ ਕਿੰਨੀ ਕੁ। ਮੈਂ ਇਸ ਗੱਲ ਤੋਂ ਮਾਫੀ ਚਾਹੁੰਦਾ ਕਿ ਜਿਹੜਾ ਤੁਸੀਂ ਸਵਾਲ ਕੀਤਾ, ਮੈਂ ਉਹ ਤੋਂ ਥੋੜਾ ਜਿਹਾ ਹੁਣ ਪਰਾਂ ਹਟ ਕੇ ਇਹ ਗੱਲ ਕਰ ਰਿਹਾ, ਕਿਉਂਕਿ ਇਹ ਚੀਜ਼ਾਂ ਸਾਡੇ ਲਈ ਇੰਪੋਰਟੈਂਟ ਨੇ। ਸਵਾਲ ਉਹਨਾਂ ਇੰਪੋਰਟੈਂਟ ਨਹੀਂ ਹੈਗਾ ਜਿੰਨੀਆਂ ਕੁ ਸਾਡੇ ਲਈ ਇਹ ਚੀਜ਼ਾਂ ਅੱਗੇ ਲਿਆਉਣੀਆਂ ਇੰਪੋਰਟੈਂਟ ਨੇ, ਮਹੱਤਵਪੂਰਨ ਨੇ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅਜੇ ਤੱਕ ਜੇ ਤੁਸੀਂ ਕੋਈ ਵੀ ਲੱਚਰ ਗੀਤ ਅੱਜ YouTube ਦੇ ਉੱਤੇ ਪਾ ਦਿਓ ਜਾਂ ਕੋਈ ਵੀ ਇਹੋ ਜਿਹਾ ਗੀਤ ਬੰਦੂਕਾਂ ਵਾਲਾ ਪਾ ਦਿਓ ਵੀ ਹਾਂ ਕਚਹਿਰੀਆਂ 'ਚ ਮੇਲੇ ਲੱਗਦੇ ਆ ਜਾਂ ਕੋਈ ਵੀ ਇਸ ਤਰੀਕੇ ਨਾਲ ਬੇਹੂਦਾ ਜਿਹਾ ਗੀਤ ਪਾ ਦਿਓ ਤੇ ਉਹਦੇ ਮਿਲੀਅਨਸ ਆਫ ਕਲਿੱਕ ਥੋੜੇ ਦਿਨਾਂ 'ਚ ਹੋ ਜਾਣੇ ਆ। ਤੇ ਜਿਹੜੀਆਂ ਇਸ ਤਰੀਕੇ ਦੀਆਂ ਮੂਵੀਆਂ ਬਣਦੀਆਂ ਨੇ, ਜਿਹੜੀਆਂ ਇਸ ਤਰੀਕੇ ਦੀਆਂ ਦਸਤਾਵੇਜ਼ੀ ਫਿਲਮਾਂ ਬਣਦੀਆਂ ਨੇ, ਉਹਨਾਂ ਦੇ ਤੁਸੀਂ ਅੱਜ ਵੀ ਜੇ ਕਲਿੱਕ ਦੇਖੋਗੇ, ਮੈਨੂੰ ਨਹੀਂ ਲੱਗਦਾ ਕਿ ਲੱਖ ਤੋਂ ਉੱਪਰ ਉਹ ਜਿਹੜੇ ਕਲਿੱਕ ਆ ਉਹ ਟੱਪੇ ਹੋਣਗੇ। ਸੋ ਇਹ ਕੀ ਚੀਜ਼ਾਂ ਇਸ ਚੀਜ਼ ਨੂੰ ਪੋਰਟਰੇ ਕਰਦਾ। ਜੀ ਹਰਪ੍ਰੀਤ ਸਿੰਘ ਜੀ, ਤੁਸੀਂ ਸਾਰਾ ਡਿਸਕਸ ਕੀਤਾ ਤੇ ਮੈਂ ਮਾਫੀ ਚਾਹੁੰਦਾ ਕਿ ਜਿਹੜਾ ਸਾਡਾ ਸਮਾਂ ਹੈਗਾ ਉਹ ਹੁਣ ਸਮਾਪਤੀ ਦੇ ਵੱਲ ਜਾ ਰਿਹਾ ਤੇ ਮੈਂ ਇੱਥੇ ਹੀ ਰੈਪ ਅਪ ਕਰਨਾ ਚਾਹੂੰਗਾ। ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਇਸ਼ੂ ਦੇ ਉੱਪਰ ਸਾਡੇ ਜਿਹੜੇ ਤੁਹਾਡੇ ਵਿਚਾਰ ਹੈਗੇ ਉਹ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਥੈਂਕ ਯੂ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਹਰਪ੍ਰੀਤ ਸਿੰਘ ਨੇ ਟੋਰਾਂਟੋ ਤੋਂ ਗੱਲ ਕੀਤੀ ਹੈ ਕਿ ਇਹ ਬਿੱਲ ਆਉਂਦਾ ਤੇ ਪੰਜਾਬ ਦੇ ਜਿਹੜੇ ਇਸ਼ੂਜ਼ ਹੈਗੇ ਨੇ, ਖਾਸ ਕਰਕੇ ਜਦੋਂ ਅਸੀਂ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਪਹਿਲੀ ਲੋੜ ਹੈਗੀ ਹੈ ਸਾਨੂੰ ਉਹ ਸੁਚੇਤ ਹੋਣ ਦੀ ਲੋੜ ਹੈ, ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਨੇ ਜ਼ਿਕਰ ਕੀਤਾ ਜਿਹੜੀ ਡਾਕੂਮੈਂਟਰੀ ਆਈ ਹੈ ਦ ਫਾਈਨਲ ਅਸਾਲਟ, ਉਹਦੇ ਵਿੱਚ ਡਿਟੇਲ ਦੇ ਵਿੱਚ ਇਹ ਜਾਣਕਾਰੀ ਭਰਪੂਰ ਇੱਕ ਡਾਕੂਮੈਂਟਰੀ ਹੈਗੀ ਹੈ ਕਿ 1947 ਤੋਂ ਬਾਅਦ ਤੋਂ ਲੈ ਕੇ ਜਿਹੜਾ 1966 ਦਾ ਰੀਆਰਗੇਨਾਈਜੇਸ਼ਨ ਐਕਟ ਸੀਗਾ ਤੇ ਅੱਜ ਤੱਕ ਕਿਵੇਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈ ਉਹ ਕੀਤੀ ਗਈ ਹੈ। ਸੋ ਉਹਨੂੰ ਵੀ ਦੇਖੋ ਤੇ ਨਾਲ ਹੀ ਜਿਹੜਾ ਅਸੀਂ ਅੱਜ ਦਾ ਸ਼ੋਅ ਹੈਗਾ ਉਹ ਇਸੇ ਦੇ ਨਾਲ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਕੱਲ ਨੂੰ ਫੇਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।